Viewers, welcome back in our program. ਜੀ ਡਾਕਟਰ ਸਾਹਿਬ ਈਮੇਲ ਦੇ ਸੈਸ਼ਨ ਤੋਂ ਬਾਅਦ ਅਸੀਂ ਆਪਣੇ ਸਵਾਲਾਂ ਦੇ ਸੈਸ਼ਨ ਵੱਲ ਵਧਦੇ ਹਾਂ। ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸ ਕਾਇਮਤ ਹੈ। 1849 ਦੇ ਵਿੱਚ ਅੱਜ ਦੇ ਦਿਨ ਚੇਲਿਆਂਵਾਲੇ 'ਚ ਸਿੱਖਾਂ ਤੇ ਅੰਗਰੇਜ਼ਾਂ ਦੀ ਜੰਗ ਹੋਈ ਜੀ। ਉਸ ਤੋਂ ਪਹਿਲਾਂ ਰਾਮਨਗਰ ਦੀ ਲੜਾਈ 'ਚ ਵੀ ਅੰਗਰੇਜ਼ਾਂ ਦਾ ਬਹੁਤ ਨੁਕਸਾਨ ਹੋਇਆ ਸੀ। ਜੀ ਜੀ। ਚੇਲਿਆਂਵਾਲੇ ਦੇ ਵਿੱਚ ਤਾਂ ਜਿਸ ਬਾਰੇ ਸ਼ਾਹ ਮੁਹੰਮਦ ਨੇ ਆਪਣੀ ਲਿਖਤ ਦੇ ਵਿੱਚ ਕਿਹਾ ਕਿ ਲੰਡਨ ਟਾਪੂਆਂ ਅੰਦਰ ਕੁਰਲਾਟ ਹੋਇਆ, ਕੁਰਸੀ 4000 ਹੈ ਸਖਣੀ ਜੀ, ਸ਼ਾਹ ਮੁਹੰਮਦਾ ਤੁਸੀਂ ਪੰਜਾਬੀ ਹੋ ਜੀ, ਕੀਰਤ ਸਿੰਘ ਸਿਪਾਹੀ ਦੀ ਰੱਖਣੀ ਜੀ। ਜੀ ਕਿ ਲੰਡਨ ਤੱਕ ਇਹ ਕੁਰਲਾਟ ਮਚੀ ਕਿ 4000 ਜਿਹੜੇ, ਕਿਉਂਕਿ ਚੇਲਿਆਂਵਾਲੇ ਦੇ ਵਿੱਚ ਸਿੱਧੇ ਤੌਰ ਤੇ ਅੰਗਰੇਜ਼ ਆਫੀਸਰ ਔਰ ਉਹਨਾਂ ਦੀ ਡਾਇਰੈਕਟ ਆਰਮੀ ਸੀ। ਇਸ ਵਾਰ ਉਹਨਾਂ ਨੇ ਪੂਰਬੀ ਤੇ ਦੱਖਣੀ ਅੱਗੇ ਨਹੀਂ ਸੀ ਲਾਏ। ਸੋ ਇਹ ਈਵਨ ਆਫੀਸ਼ੀਅਲ ਫਿਗਰ ਵੀ 4000 3000 ਦੇ ਨੇੜੇ ਤੇੜੇ ਕੈਜੂਅਲਟੀਜ਼ ਉਹਨਾਂ ਨੇ ਇਸ ਦੀਆਂ ਮੰਨੀਆਂ ਹੋਈਆਂ ਨੇ। ਲੰਡਨ ਪਾਰਲੀਮੈਂਟ ਦੇ ਵਿੱਚ ਇਸ ਦਾ ਰੌਲਾ ਪਿਆ ਔਰ ਗੱਫ ਜਿਹੜਾ ਕਿ ਕਮਾਂਡਰ ਇਨ ਚੀਫ ਸੀ, ਲਾਰਡ ਗੱਫ ਲੀਡ ਕਰ ਰਿਹਾ ਸੀ, ਉਸ ਨੇ ਇਹ ਟੈਲੀਗ੍ਰਾਮ ਕੀਤੀ ਔਰ ਉਸ ਦਾ ਕਮੈਂਟ ਹੈ ਕਿ ਅਨਦਰ ਚੇਲਿਆਂਵਾਲਾ ਵਿਲ ਰਾਊਟ ਆਊਟ ਦਾ ਐਂਟਾਇਰ ਬ੍ਰਿਟਿਸ਼ ਰਜੀਮ ਫਰਮ ਦਾ ਫੇਸ ਆਫ ਇੰਡੀਆ। ਕਿ ਜੇ ਇੱਕ ਵੀ ਚੇਲਿਆਂਵਾਲਾ ਵਰਗੀ ਲੜਾਈ ਹੋਰ ਹੋਈ ਤੇ ਇਹ ਨਹੀਂ ਵੀ ਅੰਗਰੇਜ਼ਾਂ ਦਾ ਪੰਜਾਬ ਦੇ ਉੱਤੇ ਖਤਮ ਹੋ ਜਾਏਗਾ ਕਬਜ਼ਾ, ਸਾਰੇ ਭਾਰਤ 'ਚੋਂ ਅੰਗਰੇਜ਼ਾਂ ਦੀ ਸੱਫ ਉਲੇਟੀ ਜਾਏਗੀ। ਸੋ ਸਿੱਖਾਂ ਦੀ ਜਿਹੜੀ ਬਹਾਦਰੀ ਸੀ ਔਰ ਜਿਸ ਕਿਸਮ ਦੀ ਉਹਨਾਂ ਨੇ ਉੱਥੇ ਆਪਣੀ ਕਾਰਗੁਜ਼ਾਰੀ ਦਿਖਾਈ, ਪਰ ਅਫਸੋਸ ਕਿ ਉਸ ਤੋਂ ਬਾਅਦ ਕੁਛ ਦਿਨਾਂ ਦੇ ਵਿੱਚ ਜਿਹੜਾ ਜੇ ਤਾਂ ਸਿੱਖ ਉਦੋਂ ਹੀ ਤਾਂ ਆ ਕੇ ਪੈ ਜਾਂਦੇ ਤੇ ਇਹਨਾਂ ਨੂੰ ਉੱਥੋਂ ਕੱਢ ਦਿੰਦੇ। ਫਿਰ ਇਹ ਘੱਟੋ ਘੱਟ ਕਰਤੂਤ ਨਾ ਹੁਣ ਦੇਖਣ ਨੂੰ ਮਿਲਦੀ ਕਿ ਵੀ ਜੂਨ 84 ਦੀ ਨਸਲਕੁਸ਼ੀ ਦੇ ਲਈ ਇਹ ਇੰਦਰਾ ਗਾਂਧੀ ਦੇ ਨਾਲ ਰਲੇ ਨੇ ਇੰਗਲੈਂਡ ਦੇ ਹਾਕਮ ਜੀ। ਲੇਕਿਨ ਜਦੋਂ ਥੋੜਾ ਰੈਸਟ 'ਚ ਪੈ ਗਏ ਅੰਗਰੇਜ਼ਾਂ ਨੇ, ਉਹਨਾਂ ਦੀ ਹੋਰ ਕੁਮਕ ਆ ਗਈ ਐਡੀਸ਼ਨਲ, ਔਰ ਉਸ ਤੋਂ ਅਗਲੇ ਦਿਨ ਨਹੀਂ ਕੁਝ ਸਮੇਂ ਬਾਅਦ ਜਿਹੜੀ ਲੜਾਈ ਗੁਜਰਾਤ ਦੀ ਲੜਾਈ ਹੋਈ ਜੀ, ਉਸ ਦੇ ਵਿੱਚ ਜਿਹੜੀ ਸਿੱਖਾਂ ਦੀ ਹਾਰ ਹੋਈ, ਸਿੱਖਾਂ ਨੂੰ ਸਰੈਂਡਰ ਕਰਨਾ ਪਿਆ ਜੀ। ਔਰ ਉਹ ਜਿਹੜਾ ਫਾਈਨਲ ਲੜਾਈ ਤੋਂ ਬਾਅਦ ਅੰਗਰੇਜ਼ਾਂ ਨੇ ਪੰਜਾਬ ਜਿਹੜਾ ਆਪਣੇ ਪੇਟੇ ਪਾ ਲਿਆ। ਦਲੀਪ ਸਿੰਘ ਔਰ ਜਿੰਦਾਂ ਨੂੰ ਪਹਿਲਾਂ ਹੀ ਅੱਡ ਕੀਤਾ ਹੋਇਆ ਸੀ ਉਹਨੂੰ ਈਸਾਈ ਬਣਾ ਕੇ ਇੰਗਲੈਂਡ ਲੈ ਗਏ। ਫਿਰ ਕੀ ਕਹਾਣੀ ਹੈ, ਕਿਵੇਂ ਉਹਨਾਂ ਨੇ ਬਿਟਰੇ ਕੀਤਾ, ਕਿਵੇਂ ਉੱਥੋਂ ਕੋਹਿਨੂਰ ਹੀਰਾ ਕੱਢਿਆ, 10ਵੇਂ ਪਾਤਸ਼ਾਹ ਦੇ ਸ਼ਸਤਰ ਇੰਗਲੈਂਡ ਲੈ ਗਏ, ਹੋਰ ਕੀ ਕੀ ਕੀਤਾ, ਉਹ ਅਕਸਰ ਅਸੀਂ ਉਸ ਦਾ ਚਰਚਾ ਕਰਦੇ ਰਹਿੰਦੇ। 1986 ਦੇ ਵਿੱਚ ਅਬੋਹਰ ਫਾਜ਼ਿਲਕਾ ਦੇ ਪਿੰਡਾਂ ਦੀ ਬੋਲੀ ਵਾਸਤੇ ਰਾਏਸ਼ੁਮਾਰੀ ਹੋਈ। ਹੁਣ ਰਾਜੀਵ ਲੌਂਗੋਵਾਲ ਸਮਝੌਤੇ ਦਾ ਇੱਕ ਹਿੱਸਾ ਇਹ ਸੀ ਕਿ 26 ਜਨਵਰੀ 1986 ਨੂੰ ਚੰਡੀਗੜ੍ਹ ਜਿਹੜਾ ਹੈ ਉਹ 26 ਜਨਵਰੀ 1986 ਤੱਕ ਚੰਡੀਗੜ੍ਹ ਪੰਜਾਬ ਦੇ ਹਵਾਲੇ ਕੀਤਾ ਜਾਏਗਾ। ਪੰਜਾਬ ਔਰ ਹਰਿਆਣਾ ਵਿੱਚ ਕਿਹੜੇ ਪੰਜਾਬੀ ਬੋਲਦੇ ਇਲਾਕੇ ਨੇ, ਕਿਹੜੇ ਹਿੰਦੀ ਬੋਲਦੇ ਇਲਾਕੇ ਨੇ, ਇਹਨਾਂ ਬਾਰੇ ਇੱਕ ਕਮਿਸ਼ਨ ਬਣਾਇਆ ਜਾਏਗਾ ਜੀ। ਹੁਣ ਇਹੀ ਇੱਕੋ ਇੱਕ ਵਿੱਚ ਲਾਈਨ ਸੀ ਰਾਜੀਵ ਲੌਂਗੋਵਾਲ ਸਮਝੌਤੇ ਦੇ, ਜਿਹਦੇ ਬਾਰੇ ਕੁਝ ਸੋਚਦੇ ਸੀ ਵੀ ਚਲੋ ਚੰਡੀਗੜ੍ਹ ਪੰਜਾਬ ਨੂੰ ਮਿਲ ਜਾਏਗਾ, ਪਰ ਇਹਨਾਂ ਦੀ ਬੇਈਮਾਨੀ ਸਾਹਮਣੇ ਸੀ ਰਾਜੀਵ ਗਾਂਧੀ ਦੀ। ਉਹਨੇ ਇਹ ਕਿਹਾ ਕਿ ਜੀ ਨਹੀਂ, ਇਹ ਤਾਂ ਅਸੀਂ ਇੱਕ ਪਹਿਲਾਂ ਕਮਿਸ਼ਨ ਬਿਠਾਵਾਂਗੇ ਕਿ ਪੰਜਾਬ ਦੇ ਵਿੱਚ ਕਿਹੜੇ ਇਲਾਕੇ ਹਿੰਦੀ ਬੋਲਦੇ ਨੇ ਜੀ, ਔਰ ਉਹ ਉਹਨਾਂ ਨੂੰ ਦਿਆਂਗੇ ਤਾਂ ਉਹਦੇ ਬਦਲੇ 'ਚ ਜਿਹੜਾ ਹੈ ਉਹ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਏਗਾ। ਸੋ ਇੱਕ ਕਮਿਸ਼ਨ ਬਿਠਾਇਆ ਗਿਆ ਕਿ ਜੀ ਉਹ ਉਹਨੇ ਕਰਨੇ। ਪਰ ਜ਼ਾਹਰ ਹੈ ਕਿ ਜਿਹੜੇ ਕੁਛ ਪਿੰਡ ਸਨ, ਕਿਉਂਕਿ ਉਹਨਾਂ ਦਾ ਜਿਹੜਾ ਇੱਕ ਇਲਾਕੇ ਟਰਾਂਸਫਰ ਦਾ ਇੱਕ ਪ੍ਰਿੰਸੀਪਲ ਸੀ, ਉਹਨੂੰ ਕੰਗਰੂਟੀ ਕਹਿੰਦੇ ਨੇ ਕਿ ਵੀ ਉਹ ਨਾਲ ਲੱਗਦਾ ਇਲਾਕਾ ਹੋਣਾ ਚਾਹੀਦਾ। ਸੋ ਕੁਛ ਪਿੰਡ ਜਿਹੜੇ ਬੇਸ਼ੱਕ ਅਬੋਹਰ ਫਾਜ਼ਿਲਕਾ ਨੂੰ ਉਹਨਾਂ ਨੇ ਕਿਹਾ ਜੀ ਇਹ ਤਾਂ ਹਿੰਦੀ ਬੋਲਦੇ ਨੇ, ਪਰ ਜਦੋਂ ਹਰਿਆਣੇ ਨਾਲ ਲਿੰਕ ਕਰਨਾ ਸੀ ਜਿਹੜੇ ਪਿੰਡ ਕੁਛ ਪੈਂਦੇ ਸੀ ਉਹਨਾਂ ਨੇ ਕਿਹਾ ਜੀ ਇਹਦੇ 'ਚ ਰਾਏਸ਼ੁਮਾਰੀ ਕਰਵਾਓ, ਲੋਕਾਂ ਨੂੰ ਪੁੱਛੋ ਪਿੰਡ ਵਾਲਿਆਂ ਨੂੰ ਕਿ ਉਹਨਾਂ ਦੀ ਬੋਲੀ ਕੀ ਹੈ। ਹੁਣ ਜਿਹੜੇ ਲੋਕ ਅੱਜ ਕਹਿੰਦੇ ਨੇ ਕਿ ਜੀ ਖਾਲਿਸਤਾਨ ਦੇ ਉੱਤੇ ਰਾਏਸ਼ੁਮਾਰੀ ਦੀ ਮੰਗ ਹੈ ਤਾਂ ਮੂਨ ਤੋੜਨਾ, ਚੰਦਰਮਾ ਤੋੜ ਕੇ ਲਿਆਣਾ, ਉਹ ਪੰਜਾਬ 'ਚ ਅੱਜ ਤੋਂ 27 ਸਾਲ ਪਹਿਲਾਂ ਇਹਨਾਂ ਨੇ ਰਾਏਸ਼ੁਮਾਰੀ ਕਰਵਾਈ ਹੋਈ ਹੈ, ਉਹ ਪਿੰਡਾਂ 'ਚ ਕਰਵਾਈ ਹੈ ਕਿ ਜੀ ਤੁਸੀਂ ਤੁਹਾਡੀ ਬੋਲੀ ਕੀ ਹੈ। ਔਰ ਉਦੋਂ ਬਰਨਾਲੇ ਦੀ ਸਰਕਾਰ ਸੀ। ਇੱਕ ਕੰਦੂ ਖੇੜਾ ਪਿੰਡ ਜਿਹੜਾ ਫਾਈਨਲ ਰੁਕਾਵਟ ਸੀ ਇਹਨਾਂ ਦੇ ਰਸਤੇ 'ਚ, ਕਿਉਂਕਿ ਜੇ ਉਹ ਹਿੰਦੀ ਬੋਲਦਾ ਹੋ ਜਾਂਦਾ ਤਾਂ ਇਹਨਾਂ ਨੇ ਅਬੋਹਰ ਫਾਜ਼ਿਲਕਾ ਦੇ ਦੇਣਾ ਸੀ ਹਰਿਆਣੇ ਨੂੰ, ਚੰਡੀਗੜ੍ਹ ਦਿੰਦੇ ਕਿ ਨਾ ਦਿੰਦੇ, ਪਰ ਕੰਦੂ ਖੇੜਾ ਵਾਲਿਆਂ ਨੇ, ਪਿੰਡ ਵਾਲਿਆਂ ਨੇ ਆਪਣੀ ਬੋਲੀ ਪੰਜਾਬੀ ਦੱਸੀ, ਮੈਜੋਰਟੀ ਨੇ। ਇਸ ਲਈ ਕੰਦੂ ਖੇੜਾ ਤਾਂ ਬਚਿਆ ਹੀ ਬਚਿਆ, ਅਬੋਹਰ ਫਾਜ਼ਿਲਕਾ ਵੀ ਬਚ ਗਏ ਤੇ ਚੰਡੀਗੜ੍ਹ ਕਿਹਨੇ ਦੇਣਾ ਸੀ, ਉਹ ਮੁੱਕਰ ਗਿਆ। ਰਾਜੀਵ ਗਾਂਧੀ ਮੌਕੇ ਤੇ ਆ ਕੇ, ਸੁਰਜੀਤ ਬਰਨਾਲਾ ਉਹਨਾਂ ਦੇ ਨਾਲ ਰਲ ਗਿਆ, ਚੀਫ ਮਿਨਿਸਟਰ ਅਕਾਲੀਆਂ ਦਾ ਜੀ, ਔਰ ਸਿੱਖਾਂ ਦੀ ਜਿਹੜੀ ਹੈ ਉਸ ਦੇ ਉੱਤੇ ਉਹ ਜ਼ੁਲਮ ਕਰਦਾ ਰਿਹਾ। ਸੋ ਗੱਲ ਸਾਰੀ ਜਿਹੜੀ ਸੀ ਰਾਜੀਵ ਲੌਂਗੋਵਾਲ ਸਮਝੌਤੇ ਵਾਲੀ, ਚੰਡੀਗੜ੍ਹ ਦੇਣ ਵਾਲੀ, ਉਹ ਵੀ ਮੁੱਕ ਗਈ ਜੀ। 1999 ਦੇ ਵਿੱਚ ਜੰਮੂ 'ਚ 10ਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਨਾਲ ਸੰਬੰਧਿਤ ਹੀ ਨਗਰ ਕੀਰਤਨ ਸੀ, ਉਸ ਦੇ ਉੱਤੇ
ਹਿੰਦੂ ਸ਼ਿਵ ਸੈਨਾ ਨੇ ਪੁਲਿਸ ਦੀ ਮਦਦ ਦੇ ਨਾਲ ਹਮਲਾ ਕੀਤਾ। 100 ਤੋਂ ਜ਼ਿਆਦਾ ਸਿੱਖ ਜ਼ਖਮੀ ਹੋਏ ਜੀ ਕਿਉਂਕਿ ਜੰਮੂ ਕਸ਼ਮੀਰ ਦੇ ਸਿੱਖ ਹਮੇਸ਼ਾ ਹੀ ਹਰ ਪੰਥਕ ਏਜੰਡੇ ਦੇ ਉੱਤੇ ਅੱਗੇ ਅੱਗੇ ਰਹਿੰਦੇ ਨੇ। ਉਹ ਪੂਰਾ ਉਹਨਾਂ ਦੀ ਪਾਰਟਿਸਿਪੇਸ਼ਨ ਰਹੀ ਹੈ ਖਾਲਿਸਤਾਨ ਦੀ ਲਹਿਰ 'ਚ, ਅੱਜ ਵੀ ਹੈ। ਕਿਉਂਕਿ 6 ਜਨਵਰੀ ਨੂੰ ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ ਨੂੰ ਫਾਂਸੀ ਦਿੱਤੀ ਗਈ ਸੀ। ਜਿਹੜਾ ਨਗਰ ਕੀਰਤਨ ਸੀ ਉਹਦੇ 'ਚ ਵੀ ਸਿੱਖਾਂ ਨੇ ਜੰਮੂ ਦੇ ਵਿੱਚ ਭਾਈ ਕੇਰ ਸਿੰਘ, ਭਾਈ ਸਤਵੰਤ ਸਿੰਘ ਦੀਆਂ ਫੋਟੋਆਂ ਚੁੱਕੀਆਂ ਹੋਈਆਂ ਸੀ। ਔਰ ਸ਼ਿਵ ਸੈਨਾ ਦੇ ਹਮਲੇ ਵੇਲੇ ਪੁਲਿਸ ਵੀ ਜਿਹੜੀ ਹਿੰਦੂ ਨੇ ਜੰਮੂ ਦੇ ਵਿੱਚ ਜ਼ਿਆਦਾ, ਉਹਨਾਂ ਨੇ ਭੀੜ ਦਾ ਸਾਥ ਦਿੱਤਾ। ਵਰਲਡ ਹਿਸਟਰੀ ਦੇ ਹਵਾਲੇ ਨਾਲ 1099 ਦੇ ਵਿੱਚ ਕਰੂਸੇਡਰਸ ਨੇ, ਹੁਣੇ ਜਦੋਂ ਈਸਾਈ ਅੱਜ ਗੱਲ ਕਰਦੇ ਨੇ ਆਪਣੇ ਬੜੇ ਸ਼ਾਂਤਮਈ ਹੋਣ ਦੀ, ਕਰੂਸੇਡਸ ਇਹਨਾਂ ਦੀਆਂ ਜਾਂਦੀਆਂ ਸੀ। ਇੱਥੋਂ ਮਿਡਲ ਈਸਟ ਜਾਂਦੇ ਸੀ, ਸਿਨਾਗੋਗ ਯਹੂਦੀਆਂ ਦੇ ਸਾੜ ਦਿੰਦੇ ਸੀ, ਮਸੀਤਾਂ ਦੇ ਵਿੱਚ ਬੱਚੇ ਔਰਤਾਂ ਜਿਉਂਦੇ ਸਾੜ ਦਿੰਦੇ ਸੀ। ਸੋ ਪੋਪ ਨੇ ਜਿਹੜਾ ਫਿਰ 1128 ਦੇ ਵਿੱਚ ਪੋਪ ਨੇ ਤਾਂ ਇੱਕ ਪੂਰੀ ਫੌਜ ਖੜੀ ਕਰ ਦਿੱਤੀ। ਉਹਨੂੰ ਉਸ ਫੌਜ ਦਾ ਨਾਂ ਹੀ ਉਹਨਾਂ ਨੇ ਨਾਈਟਸ ਟੈਂਪੋਰਲ ਰੱਖਿਆ ਸੀ ਕਿ ਰੱਬੀ ਫੌਜ, ਕਿ ਇਹ ਈਸਾਈਆਂ ਨੂੰ ਬਚਾਉਣ ਲਈ ਰੱਬ ਦੀ ਫੌਜ ਹੈ। ਸੋ ਇਹ 1128 ਦੇ ਵਿੱਚ ਬਣਾਈ। 1099 'ਚ ਮੈਂ ਦੱਸ ਕੇ ਹਟਿਆ ਇਹ ਕਰੂਸੇਡਰਸ ਨੇ ਪਹਿਲਾਂ ਹੀ ਉੱਥੇ ਜਾ ਕੇ ਜ਼ੁਲਮ ਕੀਤੇ ਸੀ। 1863 ਦੇ ਵਿੱਚ ਟਾਮਸ ਕਰੈਪਰ ਨੇ ਪਹਿਲੀ ਵਾਰੀ ਇੱਕ ਫਲਸ਼ਿੰਗ ਟਾਇਲਟ, ਅੱਜ ਤਾਂ ਹਰ ਘਰ ਦੇ ਵਿੱਚ ਟਾਇਲਟ ਨੇ, ਲੇਕਿਨ ਇਹਦਾ ਪੇਟੈਂਟ ਸਭ ਤੋਂ ਪਹਿਲਾਂ ਜਿਹੜਾ ਹੈ ਉਹ 1863 'ਚ ਟਾਮਸ ਕਰੈਪਰ ਨੇ ਬਣਾਇਆ। ਉਸ ਤੋਂ ਪਹਿਲਾਂ ਸਭ ਬਾਹਰ ਹੀ ਜਾਂਦੇ ਸੀ ਜੀ। 1869 ਦੇ ਵਿੱਚ ਪਹਿਲੀ ਬਲੈਕ ਲੇਬਰ ਕਨਵੈਨਸ਼ਨ ਜਿਹੜੀ ਹੈ ਉਹ ਵਾਸ਼ਿੰਗਟਨ ਦੇ ਵਿੱਚ ਹੋਈ। 1893 'ਚ ਬ੍ਰਿਟਨ ਦੀ ਲੇਬਰ ਪਾਰਟੀ ਹੋਂਦ ਦੇ ਵਿੱਚ ਆਈ। 1927 ਦੇ ਵਿੱਚ ਅਮਰੀਕਾ ਤੇ ਮੈਕਸੀਕੋ ਦੀ ਲੜਾਈ ਹੋਈ ਆਇਲ ਇੰਟਰਸਟ ਦੇ ਉੱਤੇ। ਹੁਣ ਡਰੱਗ ਦੇ ਮਾਮਲੇ 'ਚ ਹੁੰਦਾ ਹੈ ਕਿ ਜੀ ਡਰੱਗਸ ਮੈਕਸੀਕੋ ਤੋਂ ਆਉਂਦੀਆਂ ਨੇ ਜੀ। 1943 'ਚ ਹਿਟਲਰ ਨੇ ਟੋਟਲ ਵਾਰ ਡਿਕਲੇਅਰ ਕਰ ਦਿੱਤੀ ਕਿ ਵੀ ਹੁਣ ਅਸੀਂ ਪੂਰੀ ਜੰਗ ਦੇ ਵਿੱਚ ਹੈ। 1958 ਦੇ ਵਿੱਚ 9000 ਸਾਇੰਟਿਸਟ ਜਿਹੜੇ ਕਿ 43 ਅੱਡ-ਅੱਡ ਦੇਸ਼ਾਂ ਦੇ ਸਨ, ਉਹਨਾਂ ਨੇ ਯੂਨਾਈਟਿਡ ਨੇਸ਼ਨ ਸੈਕਟਰੀ ਜਨਰਲ ਨੂੰ ਕਿਹਾ ਕਿ ਜਿਹੜਾ ਨਿਊਕਲੀਅਰ ਹਥਿਆਰਾਂ ਦੇ ਫਰਦਰ ਟੈਸਟ ਦੇ ਉੱਤੇ, ਨਿਊਕਲੀਅਰ ਟੈਸਟ ਤੇ ਪਾਬੰਦੀ ਲਾਈ ਜਾਏ। 1969 ਦੇ ਵਿੱਚ ਯੂਕੇ ਦੇ ਵਿੱਚ ਜਿੰਨੇ ਵੀ ਕੰਪਿਊਟਰ ਸੀ ਉਹਨਾਂ ਦੇ ਵਿੱਚ ਇੱਕ ਵਾਇਰਸ ਆ ਵੜੀ। ਵੈਸੇ ਵੜਨੀ ਵੀ ਚਾਹੀਦੀ ਸੀ। ਹੁਣ ਜਿਸ ਕਿਸਮ ਦਾ ਹਾਲ ਹੈ ਯੂਕੇ ਦਾ ਸਾਹਮਣੇ ਆਇਆ, ਇਹਨਾਂ ਨੂੰ ਹੁਣ ਸਿੱਖ ਦੱਸਣਗੇ ਕਿ ਵੀ ਤੁਸੀਂ ਇਹ ਜਿਹੜੀ ਕਰਤੂਤ ਕੀਤੀ ਹੈ ਉਸ ਲਈ ਤੁਹਾਨੂੰ ਅਸੀਂ ਕਿਵੇਂ ਜਵਾਬਦੇਹ ਬਣਾਉਣੇ। 1992 ਦੇ ਵਿੱਚ ਜਾਪਾਨ ਨੇ ਕੋਰੀਆ ਤੋਂ ਇਸ ਗੱਲ ਦੀ ਮਾਫੀ ਮੰਗੀ ਕਿ ਸੈਕੰਡ ਵਰਲਡ ਵਾਰ ਦੇ ਦੌਰਾਨ ਹਜ਼ਾਰਾਂ ਕੋਰੀਅਨ ਔਰਤਾਂ ਜਿਹੜੀਆਂ ਨੇ ਉਹਨਾਂ ਨੂੰ ਚੀਨੀਆਂ ਨੇ ਬੇਅਦਬ ਕੀਤਾ, ਬੇਪਤ ਕੀਤਾ। ਉਹਨਾਂ ਨੂੰ ਜ਼ਬਰਦਸਤੀ ਗ੍ਰਿਫਤਾਰ ਕਰਕੇ ਲਿਆਂਦਾ ਜਾਂਦਾ ਸੀ। ਉਹਨਾਂ ਨੂੰ ਕੰਫਰਟ ਗਰਲਸ ਕਹਿੰਦੇ ਸੀ ਜੀ, ਆਰਾਮ ਦੇਣ ਵਾਲੀਆਂ ਕੁੜੀਆਂ। ਲੇਕਿਨ ਇਹ ਉਹਨਾਂ ਦੀ ਜਿਹੜੀ ਜਿਨਸੀ ਹਵਸ ਸੀ ਜਾਪਾਨੀ ਫੌਜੀਆਂ ਦੀ, ਉਸ ਦੀ ਤ੍ਰਿਪਤੀ ਲਈ ਉਹਨਾਂ ਨੂੰ ਵਰਤਿਆ ਜਾਂਦਾ ਸੀ। ਸੋ 1992 ਦੇ ਵਿੱਚ ਜਾਪਾਨ ਨੇ ਮੁਆਫੀ ਮੰਗੀ ਕਿ ਜਦੋਂ ਜੋ ਸਾਡੀ ਫੌਜ ਨੇ ਉਦੋਂ ਕੀਤਾ ਉਸ ਦੇ ਲਈ ਅਸੀਂ ਮੁਆਫੀ ਚਾਹੁੰਦੇ ਹਾਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡੇ ਦਰਸ਼ਕਾਂ ਨੂੰ ਅੱਜ ਦੇ ਦਿਨ ਦੀ ਸਿੱਖ